ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ ਦੇਖੋ ਇੱਕ ਪਾਸੇ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਖਾਸ ਤੌਰ ਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਉਹ $50 ਬਿਲੀਅਨ ਦਾ ਜਿਹੜਾ ਹੈ ਉਹ ਠੋਕਣਗੇ ਡਿਊਟੀ ਹੋਰ ਔਰ ਇਸ ਵੇਲੇ ਉਹਨਾਂ ਦੀ ਗੁਪਚੁਪ ਨੈਗੋਸ਼ੀਏਸ਼ਨ ਚੱਲ ਰਹੀ ਹੈ ਚਾਈਨਾ ਔਰ ਅਮਰੀਕਾ ਦੀ ਕਿਉਂਕਿ ਇਹਨਾਂ ਨੂੰ ਇਹ ਹੈ ਜੇ ਕਿ $600-700 ਬਿਲੀਅਨ ਦਾ ਜਿਹੜਾ ਐਕਸਟਰਾ ਸਰਪਲਸ ਜਿਹੜੀ ਹੈ ਉਹ ਟ੍ਰੇਡ ਕਰਦੇ ਨੇ ਅਮਰੀਕਾ ਦੇ ਨਾਲ ਔਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਵੀ ਕਿੰਨੀ ਵੱਡੀ ਗਿਣਤੀ 'ਚ ਅਮਰੀਕਾ ਨੇ ਸ਼ਾਇਦ 60 ਤੋਂ ਜ਼ਿਆਦਾ ਰਸ਼ੀਆ ਦੇ ਜਿਹੜੇ ਡਿਪਲੋਮੈਟ ਨੇ ਉਹ ਐਕਸਪੈਲ ਕੀਤੇ ਨੇ ਜੀ 12-13 ਯੂਰਪੀਅਨ ਯੂਨੀਅਨ ਦੀ ਕੰਟਰੀਜ਼ ਨੇ ਕੀਤਾ ਔਰ ਇੱਕ ਕ੍ਰਾਈਸਿਸ ਰਸ਼ੀਆ ਦੇ ਨਾਲ ਚੱਲ ਰਿਹਾ ਸੋ ਇਹ ਜਿਹੜੇ ਗੁਲਾਮ ਬਿਰਤੀ ਲੋਕ ਹੁੰਦੇ ਨੇ ਇਹ ਆਪਣੇ ਹਾਕਮ ਨੂੰ ਮਾਲਕ ਨੂੰ ਖੁਸ਼ ਕਰਨ ਦੇ ਲਈ ਕਿ ਦੇਖੋ ਜੀ ਮੈਂ ਤੁਹਾਡੇ ਲਈ ਕੀ ਕਰ ਰਿਹਾ ਕੁਛ ਨਾ ਕੁਛ ਹਰਕਤਾਂ ਕਰਦੇ ਨੇ ਔਰ ਜਦੋਂ ਦਾ ਮੋਦੀ ਜਿਹੜਾ ਹੈ ਹੈਲਮ ਆਫ ਅਫੇਅਰਸ ਦੇ ਉੱਤੇ ਆਇਆ ਇਹਨਾਂ ਨੇ ਬਿਲਕੁਲ ਪਹਿਲੇ ਪ੍ਰਾਈਮ ਮਿਨਿਸਟਰਸ ਨੇ ਘੱਟੋ ਘੱਟ ਅੰਦਰ ਖਾਤੇ ਭਾਵੇਂ ਕਦੇ ਸੋਵੀਅਤ ਯੂਨੀਅਨ ਦੇ ਆਰਬਿਟ ਸੀ ਇੰਡੀਆ ਇੰਦਰਾ ਗਾਂਧੀ ਨਹਿਰੂ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ ਇੰਦਰਾ ਗਾਂਧੀ ਵੇਲੇ ਪੂਰੀ ਤਰ੍ਹਾਂ ਔਰ ਫਿਰ ਜਦੋਂ ਤੱਕ ਚੇਂਜ ਹੋਈ ਮਨਮੋਹਨ ਸਿੰਘ 1992 ਦੇ ਵਿੱਚ ਫਾਈਨੈਂਸ ਮਿਨਿਸਟਰ ਬਣਿਆ ਨਰਸਿਮਹਾ ਰਾਓ ਦੇ ਵੇਲੇ ਫਿਰ ਅਮਰੀਕਾ ਦੇ ਆਰਬਿਟ 'ਚ ਜਾਣੇ ਸ਼ੁਰੂ ਹੋਏ ਜਦੋਂ ਅਮਰੀਕਨ ਕੰਪਨੀਆਂ ਮਲਟੀਨੈਸ਼ਨਲਸ ਨੂੰ ਉੱਥੋਂ ਤੱਕ ਐਕਸੈਸ ਮਿਲੀ ਲੇਕਿਨ ਕਦੇ ਉਹਨਾਂ ਨੇ ਬੀਟ ਨਹੀਂ ਕੀਤਾ ਡਰਮ ਕਿ ਅਸੀਂ ਪਹਿਲਾਂ ਇਹ ਨਹੀਂ ਕਿਹਾ ਸੋਵੀਅਤ ਯੂਨੀਅਨ ਉਦੋਂ ਵੀ ਨੌਨ ਅਲਾਈਨਮੈਂਟ ਕਰਦੇ ਰਹੇ ਕਿ ਜੀ ਅਸੀਂ ਗੁੱਟ ਨਿਰਪੇਖ ਹੈ ਔਰ ਇਸੇ ਤਰ੍ਹਾਂ ਉਸ ਦੌਰ ਦੇ ਵਿੱਚ ਮਨਮੋਹਨ ਸਿੰਘ ਪੀਰੀਅਡ 'ਚ ਵੀ ਜਦੋਂ 10 ਸਾਲ ਉਹ ਪ੍ਰਾਈਮ ਮਿਨਿਸਟਰ ਰਿਹਾ ਚਾਈਨਾ ਦੇ ਨਾਲ ਵੀ ਉਸ ਦੀ ਸਰਕਾਰ ਵੇਲੇ ਉਹਨਾਂ ਨੇ ਵਰਕਿੰਗ ਰਿਲੇਸ਼ਨਸ਼ਿਪ ਰੱਖੀ ਟ੍ਰੇਡ ਵੀ ਜਿਹੜਾ 65-70 ਬਿਲੀਅਨ ਦਾ ਹੋਇਆ ਅਮਰੀਕਾ ਦੇ ਨਾਲ ਤਾਂ ਹੈ ਹੀ ਸੀ ਔਰ ਅਮਰੀਕਾ ਤੋਂ ਜਿਹੜੀ ਨਿਊਕਲੀਅਰ ਟ੍ਰੀਟੀ ਇਹਨਾਂ ਨੇ ਕੀਤੀ ਉਹਦੇ ਥੱਲੇ ਜਿਹੜੀ ਟੈਕਨੋਲੋਜੀ 1998 ਦੇ 1999 ਦੇ ਜਿਹੜੇ 98 ਦੇ ਬੈਨ ਤੋਂ ਬਾਅਦ ਜਦੋਂ ਇੰਡੀਆ ਨੇ ਟੈਸਟ ਕੀਤੇ ਪੋਖਰਾਨ ਉਹ ਜਿਹੜੀਆਂ ਸ਼ਰਤਾਂ ਵੀ ਖਤਮ ਕਰਵਾਈਆਂ ਔਰ ਦੂਸਰੇ ਪਾਸੇ ਰਸ਼ੀਆ ਦੇ ਨਾਲ ਵੀ ਆਪਣੀ ਰਿਲੇਸ਼ਨਸ਼ਿਪ ਰੱਖੀ ਪਰ ਹੁਣ ਇਹ ਗੁਲਾਮ ਜ਼ੈਨੀਅਤ ਤੇ ਹਿੰਦੂਤਵੀ ਜਿਵੇਂ ਇਹਨਾਂ ਨੇ ਮਿਡਲ ਈਸਟ ਪਾਲਿਸੀ ਵੀ ਓਵਰਟਰਨ ਕੀਤੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਸੱਦਿਆ ਆਪ ਵੀ ਗਿਆ ਔਰ ਇਸੇ ਤਰ੍ਹਾਂ ਈਵਨ ਜਿਹੜੇ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡੋਕਲਾਮ ਦਾ ਮੁੱਦਾ ਹੈ ਡੋਕਲਾਮ ਜਿਹੜਾ ਭੂਟਾਨ ਔਰ ਚਾਈਨਾ ਦੀ ਸਰਹੱਦ ਤੇ ਹੈ ਚਾਈਨਾ ਦਾ ਉਹਦੇ ਤੇ ਹਿਸਟੋਰੀਕਲ ਕਨਵੈਨਸ਼ਨਲ ਔਰ ਗਰਾਊਂਡ ਦੇ ਉੱਤੇ ਵੀ ਉਹਨਾਂ ਦਾ ਕੰਟਰੋਲ ਹੈ ਔਰ ਇਹਨਾਂ ਨੇ ਉੱਥੇ ਆਪਣਾ ਡਰਾਮੇਬਾਜ਼ੀ ਕਰਦੇ ਆ ਇੰਡੀਆ ਉਹਦੇ 'ਚ ਕੋਈ ਉਹਦਾ ਬਾਰਡਰ ਵੀ ਨਹੀਂ ਲੱਗਦਾ ਹੈ ਡੋਕਲਾਮ ਭੂਟਾਨ ਦੀ ਸਰਹੱਦ ਭੂਟਾਨ ਚਾਈਨਾ ਸਰਹੱਦ ਤੇ ਹੈ ਪਰ ਇਹ ਜਾ ਕੇ ਵਿੱਚ ਬੜੇ ਫੌਜੀ ਉਹਨਾਂ ਨੇ ਫੇਸ ਆਫ ਰੱਖਿਆ ਕਿੰਨੇ ਮਹੀਨੇ ਔਰ ਇਵੈਂਚੁਅਲੀ ਮੂੰਹ ਦੀ ਖਾ ਕੇ ਜਿਹੜਾ ਉਹ ਵਾਪਸ ਮੁੜਨਾ ਪਿਆ ਕਿਉਂਕਿ ਚਾਈਨਾ ਨੇ ਅੱਖਾਂ ਦਿਖਾ ਦਿੱਤੀਆਂ ਸੀ ਕਿ ਵੀ ਇਹ ਹੁਣ ਫੁੱਲ ਸਕੇਲ ਅਸੀਂ ਤੁਹਾਨੂੰ ਇਸ ਦੀ ਫਿਰ ਸਜ਼ਾ ਵੀ ਦੇ ਸਕਦੇ ਹਾਂ ਔਰ ਇਹ ਦੇਸ਼ ਵਾਸੀਆਂ ਨੂੰ ਮੀਡੀਆ ਜਿਹੜਾ ਇਹਨਾਂ ਦਾ ਜ਼ਰਖਰੀਦ ਆ ਉਹਦੇ ਰਾਹੀਂ ਇਹ ਧੋਖਾ ਦਿੰਦੇ ਰਹੇ ਕਿ ਜਿਵੇਂ ਸਾਡੀ ਬਹੁਤ ਵੱਡੀ ਜਿੱਤ ਹੋਈ ਹੈ ਚਾਈਨਾ ਬੈਕ ਆਫ ਹੋਇਆ ਫਿਰ ਸੈਟੇਲਾਈਟ ਪਿਕਚਰਸ ਆ ਗਈਆਂ ਕਿ ਵੀ ਚਾਈਨਾ ਨੇ ਤਾਂ ਉੱਥੇ ਆਪਣੀਆਂ ਕੰਕਰੀਟ ਆਪਣੀਆਂ ਬੰਕਰਸ ਵੀ ਬਣਾ ਲਏ ਨੇ ਉਹਨਾਂ ਦੇ ਬੜੇ ਬੁਲਡੋਜ਼ਰ ਔਰ ਸਾਰਾ ਹੀ ਚਾਈਨਾ ਪਹਿਲਾਂ ਨਾਲੋਂ ਵੀ ਜ਼ਿਆਦਾ ਉਹਨਾਂ ਨੇ ਆਪਣੀ ਉੱਥੇ ਇਕਵਿਪਮੈਂਟ ਲਿਆ ਕੇ ਰੱਖ ਦਿੱਤੀ ਹੈ ਔਰ ਇਸ ਸਾਰੇ ਤੋਂ ਬਾਅਦ ਹੁਣ ਕਿਉਂਕਿ ਅਮਰੀਕਾ ਚਾਈਨਾ ਕ੍ਰਾਈਸਿਸ ਹੈ ਔਰ ਚਾਈਨਾ ਨੇ ਇਹ ਦੇਖਦੇ ਆ ਕਿ ਸਾਊਥ ਚਾਈਨਾ ਸੀ 'ਚ ਕੋਈ ਗੜਬੜ ਨਾ ਹੋ ਉਹਨਾਂ ਨੇ ਆਲਰੇਡੀ ਆਪਣੀਆਂ ਵਾਰਸ਼ਿਪਸ ਵੀ ਉਹਦੇ 'ਚ ਉਤਾਰੀਆਂ ਆਲਰੇਡੀ ਸਮੁੰਦਰ ਦੇ ਵਿੱਚ ਜਿਹੜਾ ਇੱਕ ਟੈਨਸ਼ਨ ਵਾਲਾ ਮਾਹੌਲ ਬਣਿਆ ਹੋਇਆ ਔਰ ਇਧਰ ਉਹਨਾਂ ਦੀ ਤਕਲੀਫ 'ਚ ਵਾਧਾ ਕਰਦੇ ਆ ਜਾਂ ਇਹਨਾਂ ਨੂੰ ਖੁਸ਼ ਕਰਨ ਦੇ ਲਈ ਜ਼ਿਆਦਾ ਚਾਈਨਾ ਨੂੰ ਤਾਂ ਕੀ ਤਕਲੀਫ ਇਹ ਦੇ ਸਕਣਗੇ ਇਹਨਾਂ ਦੇ ਐਂਬੈਸਡਰ ਨੇ ਜਿਹੜਾ ਚਾਈਨਾ ਦੇ ਵਿੱਚ ਇਹਨਾਂ ਦਾ ਐਂਬੈਸਡਰ ਹੈ ਗੌਤਮ ਬੰਬਵਾਲੇ ਉਹਨੇ ਰਿਮਾਰਕ ਦਿੱਤੇ ਸੈਚਰਡੇ ਕਿ ਵੀ ਇਹ ਜਿਹੜਾ ਹੈ ਇਹ ਅਸੀਂ ਚੀਨ ਨੂੰ ਇਹ ਬੇਨਤੀ ਕਰਾਂਗੇ ਕਿ ਉਹ ਸਟੇਟਸ ਕੋ ਕਾਇਮ ਰੱਖੇ ਔਰ ਇਸ ਦੇ ਉੱਤੇ ਜਿਹੜੀ ਅੱਜ ਖਬਰ ਉਹਨਾਂ ਦੇ ਮੀਡੀਆ ਦੀ ਹੈ ਔਰ ਹੈਡਲਾਈਨ ਇਹਨਾਂ ਨੇ ਖੁਦ ਹੀ ਇਹ ਲਾਈ ਹੋਈ ਹੈ ਤੋਂ ਇਹ ਅੰਦਾਜ਼ਾ ਹੋ ਜਾਂਦਾ ਵੀ ਚਾਈਨਾ ਕੋਈ ਵਰਡ ਮਿੰਸ ਨਹੀਂ ਕਰ ਰਿਹਾ ਕੋਈ ਲਫ਼ਜ਼ ਜਿਹੜਾ ਉਹ ਚੱਬ ਨਹੀਂ ਰਿਹਾ ਚਿੱਤ ਨਹੀਂ ਰਿਹਾ ਬੜੀ ਸਪਸ਼ਟਤਾ ਨਾਲ ਚਾਈਨਾ ਨੇ ਕਿਹਾ ਡੋਕਲਾਮ ਇਜ਼ ਆਵਰਸ ਇੰਡੀਆ ਸ਼ੁੱਡ ਲਰਨ ਫਰੋਮ ਸਟੈਂਡ ਆਫ ਲਰਨ ਦਾ ਮਤਲਬ ਹੁੰਦਾ ਵੀ ਭੁੱਲ ਗਿਆ ਤੁਹਾਨੂੰ
ਜੀ ਕਿ ਵੀ ਤੁਸੀਂ ਇੱਥੇ ਬੜੇ ਸੀ ਤਾਂ ਕੀ ਜੁੱਤੀਆਂ ਖਾ ਕੇ ਫਿਰ ਵਾਪਸ ਮੁੜੇ ਹੋ। ਜੀ ਔਰ ਇਹ ਡੋਕਲਾਮ ਸਾਡੇ there is nothing like changing status quo। ਫੋਰਨ ਮਿਨਿਸਟਰੀ ਸਪੋਕਸਪਰਸਨ, ਇਹ ਚਾਈਨਾ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਹੈ ਬੀਬੀ ਹੁਆ ਚੁੰਗਯਾਂਗ, ਔਰ ਦਰਸ਼ਕ ਦੇਖ ਰਹੇ ਨੇ। ਉਹਨੇ ਇਹ ਗੱਲ ਐਡਰੈਸ ਕਰਦਿਆਂ ਕਹੀ ਆ, ਉਹਨਾਂ ਨੇ ਕਿਹਾ ਵੀ ਇਹ ਇੰਡੀਆ ਦਾ ਕਹਿਣਾ ਜੀ ਸਟੇਟਸ ਕੋ ਚੇਂਜ ਨਾ ਕਰੇ, what is this, ਡੋਕਲਾਮ is ours। ਔਰ ਇਹ ਤੁਸੀਂ ਅਜੇ ਸਬਕ ਨਹੀਂ ਸਿੱਖਿਆ ਸਟੈਂਡ ਆਫ ਤੋਂ। China on Monday asserted that Doklam belongs to it and India should have learnt lessons from the stand of last year after India's envoy blamed China for the face-off, saying it happened because Beijing tried to alter the status quo in the disputed area। ਉਹਨੇ ਇੰਡੀਅਨ ਐਮਬੈਸਡਰ ਨੇ ਕਿਹਾ ਸੀ, ਉਹਨੇ ਨਾਲ ਹੀ ਭੁਆ ਕੇ ਜਿਹੜੀ ਹੈ ਉਹ ਪੁੱਠੇ ਹੱਥ ਦੀ ਚਪੇੜ ਮਾਰੀ ਹੈ। Reacting to India's ambassador to China, Gautam Bambwale's remarks that were published on Saturday, Chinese Foreign Ministry spokesperson Hua Chungyang said, Doklam belongs to China because we have historical conventions. China's activities there are within our sovereign rights. There is no such thing as changing status quo। कि भी साड़ी sovereignty है, साड़ा हक है, और कोई ऐसी गल नहीं है कि जी कोई status quo change कर देता है। जी last year, thanks to our concerted efforts and wisdom, we properly resolved this issue। उन्होंने कहा भी पिछले साल तो अकल नहीं है कि भी ਅਸੀਂ ठहराव तो काम लेंदे हैं इस मसले ਨੂੰ ਹੱਲ ਕੀਤਾ ਹੈ। We hope the Indian side could learn some lessons from this। ਅਸੀਂ ਆਸ ਕਰਦੇ ਹਾਂ ਵੀ ਇਸ ਤੋਂ ਕੋਈ ਅਕਲ ਦੀ ਦਵਾਈ ਖਾਓ and stick to the historical convention, ਜਿਹੜੇ ਇਤਿਹਾਸਕ ਰਵਾਇਤ ਉਹਦੇ ਨਾਲ ਜੁੜੋ, and work with China to ensure the atmosphere in the border areas is conducive for the development of bilateral ties, she said। ਉਹਨੇ ਕਿਹਾ ਅਕਲ ਦੀ ਦਵਾਈ ਖਾਓ ਔਰ ਇਵੇਂ ਨਾ ਬਿਹੇਵ ਕਰੋ ਟਕਰਾਅ ਵੱਲ, ਰਾਦਰ ਇਵੇਂ ਬਿਹੇਵ ਕਰੋ ਕਿ ਤੁਹਾਨੂੰ ਇਹ ਜਿਹੜਾ ਆਪਸੀ ਦੋਵੱਲੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਮਜ਼ਬੂਤੀ ਹੋਏ ਔਰ ਵਿਕਾਸ ਦਾ ਰਸਤਾ ਪੱਧਰ ਹੋਏ। ਦਾ ਸਟੈਂਡ ਆਫ over China's attempt to build a road close to India's narrow chicken neck area connecting northeastern states ended in August last year after Chinese troops। ਇਹ ਅੱਗੇ ਉਹਨੇ ਕਹਾਣੀ ਦਿੱਤੀ ਹੈ। ਔਰ ਜਿਹੜਾ ਇੰਡੀਆ ਦਾ ਐਮਬੈਸਡਰ ਹੈ ਉਹਨੇ ਹਾਂਗਕਾਂਗ ਬੇਸਡ ਸਾਊਥ ਚਾਈਨਾ ਮਾਰਨਿੰਗ ਪੋਸਟ ਨਾਲ ਇੰਟਰਵਿਊ ਦਿੰਦਿਆਂ had blamed China for the standoff in Doklam, saying it happened because Beijing tried to alter the status quo। ਇਹ ਨਾਲ ਦੀ ਨਾਲ ਹੀ ਚਾਈਨੀਜ਼ ਫੋਰਨ ਮਿਨਿਸਟਰੀ ਨੇ ਜਿਹੜਾ ਉਹ ਜਵਾਬ ਦੇ ਦਿੱਤਾ। ਔਰ ਇਸ ਸਾਰੇ ਚੋਂ ਜਿਹੜਾ asked about Pandrawale's Bhambawale's comments that 3,488 kilometer long line of actual control should be demarcated and delineated, Hua said China's position is clear and consistent। The east, middle and western side are yet to be officially demarcated। China and India are exploring ways to resolve this territorial dispute through negotiation so that we can arrive at mutually acceptable solution। ਇੱਥੇ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਤਾਂ ਗੱਲਬਾਤ ਕਰ ਰਹੇ ਹਾਂ ਵੀ ਇਹਨੂੰ ਪ੍ਰੋਪਰਲੀ ਡਿਮਾਰਕੇਟ ਕਰੋ, ਲੇਕਿਨ ਡੋਕਲਾਮ ਇਜ਼ ਆਵਰਸ ਔਰ ਕੋਈ ਭੁਲੇਖਾ ਨਾ ਰਹੇ ਤੁਹਾਨੂੰ, ਔਰ ਤੁਸੀਂ ਪਹਿਲਾਂ ਸਟੈਂਡ ਆਫ ਤੋਂ ਸਬਕ ਸਿੱਖਿਆ ਹੋਇਆ। ਮਤਲਬ ਇਹ ਹੈ ਵੀ ਜੇ ਹੁਣ ਤੁਸੀਂ ਫੇਰ ਕੋਈ ਸ਼ਰਾਰਤ ਕੀਤੀ ਤੇ ਫਿਰ ਤੁਹਾਨੂੰ ਐਸਾ ਸਬਕ ਸਿਖਾਵਾਂਗੇ ਕਿ ਜਿਹੜਾ ਪਹਿਲਾਂ ਜੇ ਤੁਹਾਨੂੰ ਯਾਦ ਨਹੀਂ ਹੋਇਆ ਸਬਕ ਤੇ ਐਤਕੀ ਤੁਹਾਨੂੰ ਜ਼ਰੂਰ ਚੰਗੀ ਤਰ੍ਹਾਂ ਯਾਦ ਹੋਏਗਾ। ਸੋ ਜ਼ਾਹਰ ਹੈ ਵੀ ਇਹ ਉਹਨਾਂ ਨੇ ਗੁਲਾਮ ਜ਼ਹਿਨੀਅਤ ਇੰਡੀਆ ਦਾ ਮੂੰਹ ਉਸੇ ਹੀ ਸੁਰ ਦੇ ਵਿੱਚ ਭੰਨਿਆ ਜਿਵੇਂ ਕਿ ਆਜ਼ਾਦ ਕੌਮਾਂ ਜਾਂ ਆਜ਼ਾਦ ਲੋਕ ਆਪਣੀ ਸੋਵਰਨਿਟੀ ਲਈ, ਆਪਣੀ ਟੈਰੀਟੋਰੀਅਲ ਇੰਟੈਗ੍ਰਿਟੀ ਲਈ ਔਰ ਆਪਣੀ ਅਣਖ ਦੇ ਲਈ ਜਿਹੜਾ ਉਹ ਸਟੈਂਡ ਲੈਂਦੇ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਫਿਰ ਦੁਬਾਰਾ ਅਪੀਲ ਕਰ ਦਈਏ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਤਾਂ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਤੁਸੀਂ ਇਕੱਠੇ ਵੀ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ ਮੰਥਲੀ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।